ਇੰਡੀਆ ਤੋਂ ਬਹੁਤ ਸਾਰੀਆਂ ਜਿਹੜੀਆਂ ਫਲਾਈਟਾਂ ਆ ਉਹ ਕੈਂਸਲ ਹੋ ਰਹੀਆਂ, ਸਸਪੈਂਡ ਹੋ ਰਹੀਆਂ ਹੈਗੀਆਂ। ਏਅਰ ਇੰਡੀਆ ਨੇ ਕਹਿੰਦੇ ਵੀ ਸ਼ਿਕਾਗੋ ਨੂੰ, ਸ਼ੰਘਾਈ ਨੂੰ, ਸਿੰਗਾਪੁਰ, ਢਾਕਾ ਇਹ ਸਾਰੇ ਜਿਹੜੇ ਸ਼ਹਿਰ ਆ ਕਾਫੀ ਜ਼ਿਆਦਾ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕਰ ਦਿੱਤੀਆਂ ਹੈਗੀਆਂ। ਕਾਰਨ ਕੀ ਆ ਵੀ ਗੈਸ ਨਹੀਂ ਮਿਲ ਰਹੀ, ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਨਾਰਥ ਅਮਰੀਕਾ ਨੂੰ, ਯੂਰਪ, ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਜਿਹੜੇ ਏਸ਼ੀਅਨ ਡੈਸਟੀਨੇਸ਼ਨਸ ਆ ਉਹ ਇਹਦੇ ਨਾਲ ਅਫੈਕਟ ਹੋਣਗੇ। ਕਹਿੰਦੇ ਵੀ ਅਸੀਂ ਟੈਂਪਰੇਰੀਲੀ ਕਰ ਰਹੇ ਹਾਂ, ਪਰ ਜੂਨ ਤੋਂ ਲੈ ਕੇ ਅਗਸਤ 2026 ਤਾਈਂ ਸੋ ਬਹੁਤ ਜ਼ਿਆਦਾ ਜਿਹੜਾ ਕੱਟ ਆ ਇਹ ਫਲਾਈਟਾਂ ਦੇ ਵਿੱਚ ਕੀਤਾ ਗਿਆ ਹੈਗਾ ਆ। ਏਅਰਲਾਈਨ ਇਹ ਕਹਿੰਦੀ ਆ ਵੀ ਅਸੀਂ 1200 ਦੇ ਕਰੀਬ ਇੰਟਰਨੈਸ਼ਨਲ ਫਲਾਈਟਸ ਐਵਰੀ ਮੰਥ ਜੋ ਆ ਉਹ ਕਰਦੇ ਹੈਗੇ ਆ ਇੰਡੀਆ ਤੇ ਹੋਰ ਮੁਲਕਾਂ ਦੇ ਵਿਚਾਲੇ। ਤੇ ਪਰ ਕਹਿੰਦੇ ਵੀ 33 ਜਿਹੜੀਆਂ ਵੀਕਲੀ ਫਲਾਈਟਸ ਨਾਰਥ ਅਮਰੀਕਾ, 47 ਵੀਕਲੀ ਫਲਾਈਟ ਯੂਰਪ ਨੂੰ, 57 ਵੀਕਲੀ ਫਲਾਈਟਸ ਯੂਕੇ ਨੂੰ, 8 ਵੀਕਲੀ ਫਲਾਈਟ ਆਸਟ੍ਰੇਲੀਆ, 158 ਜਿਹੜੀਆਂ ਵੀਕਲੀ ਫਲਾਈਟਸ ਫਾਰ ਈਸਟ, ਸਾਊਥ ਈਸਟ ਏਸ਼ੀਆ ਤੇ ਜਿਹੜੇ ਸਾਰਕ ਰੀਜਨਸ ਆ, 7 ਵੀਕਲੀ ਫਲਾਈਟ ਮੌਰੀਸ਼ੀਅਸ, ਅਫਰੀਕਾ ਨੂੰ ਇਹ ਜਿਹੜੇ ਕਰਦੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜੀ ਚੇਂਜ ਆ ਇਹਦੇ ਵਿੱਚ ਹੋਣ ਜਾ ਰਹੀ ਆ। ਬਿਗੇਸਟ ਚੇਂਜ ਜਿਹੜੀ ਨਾਰਥ ਅਮਰੀਕਾ ਦਾ ਰਾਊਟ ਹੈਗਾ ਆ, ਦਿੱਲੀ ਤੋਂ ਸ਼ਿਕਾਗੋ ਨੂੰ ਆਉਂਦਾ ਹੈਗਾ, ਉਹ ਟੈਂਪਰੇਰੀਲੀ ਕਹਿੰਦੇ ਸਸਪੈਂਡ ਕੀਤਾ ਹੈਗਾ। ਦਿੱਲੀ ਤੋਂ ਜਿਹੜਾ ਸੈਨ ਫਰਾਂਸਿਸਕੋ, ਟੋਰਾਂਟੋ ਤੇ ਵੈਨਕੂਵਰ ਉਹਦੇ ਵਿੱਚ ਵੀ ਫਲਾਈਟਾਂ ਘਟਾਈਆਂ ਗਈਆਂ ਹੈਗੀਆਂ। ਸੋ ਇਹ ਜਿਹੜਾ ਮੁੰਬਈ ਤੋਂ ਨਿਊਯਾਰਕ ਨੂੰ ਇੱਕ ਜਿਹੜੀ ਆ ਫਲਾਈਟ ਉਹਨਾਂ ਨੇ ਇਹ ਸ਼ੁਰੂ ਕੀਤੀ ਹੈਗੀ ਆ। ਯੂਰਪ ਦੇ ਵਿੱਚ ਵੀ ਜਿਹੜੀਆਂ ਫਲਾਈਟਸ ਆ ਉਹ ਕਾਫੀ ਘੱਟ ਕੀਤੇ ਗਏ ਆ, ਖਾਸ ਕਰਕੇ ਪੈਰਿਸ, ਰੋਮ, ਯੂਰਿਕ, ਬਿਆਨਾ, ਮਿਲਾਨ, ਕੋਪਨਹੈਗਨ ਜਿਹੜੀਆਂ ਇੱਧਰ ਜਾਂਦੀਆਂ ਆ। ਆਸਟ੍ਰੇਲੀਆ ਨੂੰ ਜਿਹੜੀਆਂ ਫਲਾਈਟਾਂ ਜਾਂਦੀਆਂ ਆ, ਦਿੱਲੀ, ਮੈਲਬੌਰਨ ਤੇ ਦਿੱਲੀ, ਸਿਡਨੀ, ਉਹ ਵੀ ਜਿਹੜੀ ਡੇਲੀ ਉਹਨਾਂ ਦਾ ਆਪਰੇਸ਼ਨ ਸੀ ਉਸ ਨੂੰ ਰਿਡਿਊਸ ਕਰ ਦਿੱਤਾ ਗਿਆ ਤੇ ਵੀਕਲੀ ਸਿਰਫ 4 ਫਲਾਈਟਾਂ ਹੀ ਹੋਣਗੀਆਂ। ਸੋ ਕਾਫੀ ਜ਼ਿਆਦਾ ਜਿਹੜਾ ਕੱਟ ਆ ਏਅਰ ਇੰਡੀਆ ਵੱਲੋਂ ਕੀਤਾ ਗਿਆ ਹੈ। ਜੀ। ਇੰਡੀਆ ਤੋਂ ਬਹੁਤ ਸਾਰੀਆਂ ਜਿਹੜੀਆਂ ਫਲਾਈਟਾਂ ਆ ਉਹ ਕੈਂਸਲ ਹੋ ਰਹੀਆਂ, ਸਸਪੈਂਡ ਹੋ ਰਹੀਆਂ ਹੈਗੀਆਂ। ਏਅਰ ਇੰਡੀਆ ਨੇ ਕਹਿੰਦੇ ਵੀ ਸ਼ਿਕਾਗੋ ਨੂੰ, ਸ਼ੰਘਾਈ ਨੂੰ, ਸਿੰਗਾਪੁਰ, ਢਾਕਾ ਇਹ ਸਾਰੇ ਜਿਹੜੇ ਸ਼ਹਿਰ ਆ ਕਾਫੀ ਜ਼ਿਆਦਾ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕਰ ਦਿੱਤੀਆਂ ਹੈਗੀਆਂ। ਕਾਰਨ ਕੀ ਆ ਵੀ ਗੈਸ ਨਹੀਂ ਮਿਲ ਰਹੀ, ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਨਾਰਥ ਅਮਰੀਕਾ ਨੂੰ, ਯੂਰਪ, ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਜਿਹੜੇ ਏਸ਼ੀਅਨ ਡੈਸਟੀਨੇਸ਼ਨਸ ਆ ਉਹ ਇਹਦੇ ਨਾਲ ਅਫੈਕਟ ਹੋਣਗੇ। ਕਹਿੰਦੇ ਵੀ ਅਸੀਂ ਟੈਂਪਰੇਰੀਲੀ ਕਰ ਰਹੇ ਹਾਂ, ਪਰ ਜੂਨ ਤੋਂ ਲੈ ਕੇ ਅਗਸਤ 2026 ਤਾਈਂ ਸੋ ਬਹੁਤ ਜ਼ਿਆਦਾ ਜਿਹੜਾ ਕੱਟ ਆ ਇਹ ਫਲਾਈਟਾਂ ਦੇ ਵਿੱਚ ਕੀਤਾ ਗਿਆ ਹੈਗਾ ਆ। ਏਅਰਲਾਈਨ ਇਹ ਕਹਿੰਦੀ ਆ ਵੀ ਅਸੀਂ 1200 ਦੇ ਕਰੀਬ ਇੰਟਰਨੈਸ਼ਨਲ ਫਲਾਈਟਸ ਐਵਰੀ ਮੰਥ ਜੋ ਆ ਉਹ ਕਰਦੇ ਹੈਗੇ ਆ ਇੰਡੀਆ ਤੇ ਹੋਰ ਮੁਲਕਾਂ ਦੇ ਵਿਚਾਲੇ। ਤੇ ਪਰ ਕਹਿੰਦੇ ਵੀ 33 ਜਿਹੜੀਆਂ ਵੀਕਲੀ ਫਲਾਈਟਸ ਨਾਰਥ ਅਮਰੀਕਾ, 47 ਵੀਕਲੀ ਫਲਾਈਟ ਯੂਰਪ ਨੂੰ, 57 ਵੀਕਲੀ ਫਲਾਈਟਸ ਯੂਕੇ ਨੂੰ, 8 ਵੀਕਲੀ ਫਲਾਈਟ ਆਸਟ੍ਰੇਲੀਆ, 158 ਜਿਹੜੀਆਂ ਵੀਕਲੀ ਫਲਾਈਟਸ ਫਾਰ ਈਸਟ, ਸਾਊਥ ਈਸਟ ਏਸ਼ੀਆ ਤੇ ਜਿਹੜੇ ਸਾਰਕ ਰੀਜਨਸ ਆ, 7 ਵੀਕਲੀ ਫਲਾਈਟ ਮੌਰੀਸ਼ੀਅਸ, ਅਫਰੀਕਾ ਨੂੰ ਇਹ ਜਿਹੜੇ ਕਰਦੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜੀ ਚੇਂਜ ਆ ਇਹਦੇ ਵਿੱਚ ਹੋਣ ਜਾ ਰਹੀ ਆ। ਬਿਗੇਸਟ ਚੇਂਜ ਜਿਹੜੀ ਨਾਰਥ ਅਮਰੀਕਾ ਦਾ ਰਾਊਟ ਹੈਗਾ ਆ, ਦਿੱਲੀ ਤੋਂ ਸ਼ਿਕਾਗੋ ਨੂੰ ਆਉਂਦਾ ਹੈਗਾ, ਉਹ ਟੈਂਪਰੇਰੀਲੀ ਕਹਿੰਦੇ ਸਸਪੈਂਡ ਕੀਤਾ ਹੈਗਾ। ਦਿੱਲੀ ਤੋਂ ਜਿਹੜਾ ਸੈਨ ਫਰਾਂਸਿਸਕੋ, ਟੋਰਾਂਟੋ ਤੇ ਵੈਨਕੂਵਰ ਉਹਦੇ ਵਿੱਚ ਵੀ ਫਲਾਈਟਾਂ ਘਟਾਈਆਂ ਗਈਆਂ ਹੈਗੀਆਂ। ਸੋ ਇਹ ਜਿਹੜਾ ਮੁੰਬਈ ਤੋਂ ਨਿਊਯਾਰਕ ਨੂੰ ਇੱਕ ਜਿਹੜੀ ਆ ਫਲਾਈਟ ਉਹਨਾਂ ਨੇ ਇਹ ਸ਼ੁਰੂ ਕੀਤੀ ਹੈਗੀ ਆ। ਯੂਰਪ ਦੇ ਵਿੱਚ ਵੀ ਜਿਹੜੀਆਂ ਫਲਾਈਟਸ ਆ ਉਹ ਕਾਫੀ ਘੱਟ ਕੀਤੇ ਗਏ ਆ, ਖਾਸ ਕਰਕੇ ਪੈਰਿਸ, ਰੋਮ, ਯੂਰਿਕ, ਬਿਆਨਾ, ਮਿਲਾਨ, ਕੋਪਨਹੈਗਨ ਜਿਹੜੀਆਂ ਇੱਧਰ ਜਾਂਦੀਆਂ ਆ। ਆਸਟ੍ਰੇਲੀਆ ਨੂੰ ਜਿਹੜੀਆਂ ਫਲਾਈਟਾਂ ਜਾਂਦੀਆਂ ਆ, ਦਿੱਲੀ, ਮੈਲਬੌਰਨ ਤੇ ਦਿੱਲੀ, ਸਿਡਨੀ, ਉਹ ਵੀ ਜਿਹੜੀ ਡੇਲੀ ਉਹਨਾਂ ਦਾ ਆਪਰੇਸ਼ਨ ਸੀ ਉਸ ਨੂੰ ਰਿਡਿਊਸ ਕਰ ਦਿੱਤਾ ਗਿਆ ਤੇ ਵੀਕਲੀ ਸਿਰਫ 4 ਫਲਾਈਟਾਂ ਹੀ ਹੋਣਗੀਆਂ। ਸੋ ਕਾਫੀ ਜ਼ਿਆਦਾ ਜਿਹੜਾ ਕੱਟ ਆ ਏਅਰ ਇੰਡੀਆ ਵੱਲੋਂ ਕੀਤਾ ਗਿਆ ਹੈ। ਜੀ।